ਮਾਨ ਸਰਕਾਰ ਤੇ ਰਾਜਪਾਲ ਤੋਂ। ਰਾਜਪਾਲ ਨੇ ਸੁਪਰੀਮ ਕੋਰਟ ਦੇ ਵਿੱਚ ਝਾੜਾਂ ਪੈਣ ਤੋਂ ਬਾਅਦ 2 ਬਿੱਲ ਤੁਰੰਤ ਪਾਸ ਕਰ ਦਿੱਤੇ ਸਨ, ਤੁਸੀਂ ਦੱਸਿਆ ਸੀ। ਹੁਣ ਤੀਜਾ ਹਥਿਆਰ ਵਰਤ ਲਿਆ ਜੀ, ਉਹਨਾਂ ਨੇ 3 ਬਿੱਲ ਰਾਸ਼ਟਰਪਤੀ ਕੋਲ ਭੇਜਤੇ ਆ ਜੀ। ਪ੍ਰਵੀਨ ਜੀ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੁਪਰੀਮ ਕੋਰਟ ਦੀਆਂ ਝਾੜਾਂ ਤੋਂ ਬਾਅਦ, ਹਦਾਇਤਾਂ ਤੋਂ ਬਾਅਦ ਦੋਏ ਧਿਰਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਸੀ। ਮੁੱਖ ਮੰਤਰੀ ਸਾਹਿਬ ਦੇ ਬੋਲਾਂ 'ਚ ਵੀ ਤੇ ਰਾਜਪਾਲ ਦੀ ਕਾਰਗੁਜ਼ਾਰੀ 'ਚ ਵੀ ਮਨਜ਼ੂਰੀ ਮਿਲਣਾ, ਪਹਿਲੇ ਸੈਸ਼ਨ ਨੂੰ ਚੱਕਣ ਲਈ ਤੇ ਦੂਸਰੇ ਦੋ ਬਿੱਲਾਂ ਨੂੰ ਜਿਹੜਿਆਂ ਨੂੰ ਹੈ ਨਾ, ਉਹ ਸਾਰਾ ਕੁਝ ਸਹੀ ਚੱਲ ਰਿਹਾ ਸੀਗਾ। ਮਨੀ ਬਿੱਲ ਜਿਵੇਂ ਮਨਜ਼ੂਰ ਕੀਤੇ ਤੇ ਪਰ ਹੁਣ ਜਿਹੜੇ ਆ 3 ਬਿੱਲ ਜੂਨ ਦੇ ਰੁਕੇ ਹੋਏ ਸੀ। ਜੀ ਜੀ 19-20 ਜੂਨ ਨੂੰ ਜਿਹੜਾ 2 ਰੋਜ਼ਾ ਇਜਲਾਸ ਸੀਗਾ ਪੰਜਾਬ ਦੀ ਵਿਧਾਨ ਸਭਾ ਦਾ, ਉਹਦੇ ਲਈ ਜਿਹੜੇ ਬਿੱਲ ਗਏ ਸੀ ਉਹਨਾਂ ਚੋਂ ਬੇਸ਼ੱਕ ਵਿਜੀਲੈਂਸ ਕਮਿਸ਼ਨ ਭੰਗ ਕਰਨ ਵਾਲਾ ਬਿੱਲ ਤਾਂ ਅਜੇ ਵੀ ਰਾਜਪਾਲ ਕੋਲੇ ਆ, ਪਰ ਇਹ ਤੋਂ ਬਿਨਾਂ ਜਿਹੜੇ 3 ਬਿੱਲ ਸੀਗੇ, ਖਾਸ ਕਰਕੇ ਸਿੱਖ ਗੁਰਦੁਆਰਾ ਸੋਧ ਬਿੱਲ 2023, ਪੰਜਾਬ ਪੁਲਿਸ ਸੋਧ ਬਿੱਲ 2023 ਤੇ ਪੰਜਾਬ ਯੂਨੀਵਰਸਿਟੀਆਂ ਕਾਨੂੰਨ ਸੋਧ ਬਿੱਲ 2023, ਸੋ ਇਹ 3 ਬਿੱਲ ਨੇ ਜਿਹੜੇ ਇਹ ਅਜੇ ਵੀ ਮਤਲਬ ਕਿ ਰਾਜਪਾਲ ਨੇ ਸਹੀ ਪਾਉਣ ਦੀ ਬਜਾਏ ਜਾਂ ਵਾਪਸ ਪੰਜਾਬ ਸਰਕਾਰ ਨੂੰ ਭੇਜਣ ਦੀ ਬਜਾਏ ਤੀਸਰੇ ਹਥਿਆਰ ਦੀ ਵਰਤੋਂ ਕਰਦੇ ਆ, ਰਾਸ਼ਟਰਪਤੀ ਨੂੰ ਭੇਜ ਦਿੱਤਾ। ਹੁਣ ਅਸਲ ਦੇ ਵਿੱਚ ਕੀ ਹੈ ਕਿ ਆਪਾਂ ਪਹਿਲਾਂ ਵੀ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਚੁੱਕੇ ਹਾਂ ਕਿ ਜਦੋਂ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਕਿ ਰਾਜਪਾਲ ਜੀ ਤੁਸੀਂ ਚੁਣੇ ਨੁਮਾਇੰਦੇ ਨਹੀਂ ਹੋ ਜੀ, ਤੁਸੀਂ ਨਿਯੁਕਤ ਕੀਤੇ ਨੁਮਾਇੰਦੇ ਹੋ, ਤੁਸੀਂ ਜਾਂ ਤਾਂ ਬਿੱਲਾਂ ਨੂੰ ਮਨਜ਼ੂਰੀ ਦਿਓ ਜਾਂ ਤੁਸੀਂ ਮੁੜ ਵਿਚਾਰ ਲਈ ਸਰਕਾਰ ਕੋਲ ਵਾਪਸ ਭੇਜ ਦਿਓ। ਪਰ ਆਪਾਂ ਉਸੇ ਦਿਨ ਇਹ ਗੱਲ ਕੀਤੀ ਸੀ ਕਿ ਰਾਜਪਾਲ ਕੋਲ ਇੱਕ ਤੀਸਰਾ ਹਥਿਆਰ ਵੀ ਹੈ। ਹਾਂਜੀ, ਉਹ ਹੈ ਕਿ ਉਹ ਰਾਸ਼ਟਰਪਤੀ ਨੂੰ ਭੇਜ ਸਕਦੇ ਨੇ। ਉਹ ਸੰਵਿਧਾਨ ਦੀ ਧਾਰਾ 200 ਦੇ ਤਹਿਤ ਮਤਲਬ ਕਿ ਉਹਦੀ ਵਰਤੋਂ ਕਰਕੇ ਉਹ ਇਸ ਨੂੰ ਉਹਦੇ ਲਈ ਭੇਜ ਸਕਦੇ ਨੇ। ਔਰ ਇਹਨਾਂ ਨੇ ਆਪਣੀ ਕਾਨੂੰਨੀ ਰਾਏ ਲਈ ਹੋਣੀ, ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕੀਤੀ ਹੋਣੀ, ਉਹ ਤੋਂ ਬਾਅਦ ਆਪਣੇ ਉਹੀ ਤੀਸਰੇ ਹਥਿਆਰ ਦੀ ਵਰਤੋਂ ਕੀਤੀ। ਬੇਸ਼ੱਕ ਯੂਨੀਵਰਸਿਟੀਆਂ ਨਾਲ ਸੰਬੰਧਿਤ ਇੱਕ ਜਿਹੜਾ ਬਿੱਲ ਸੀਗਾ ਉਸ ਨੂੰ ਮਨਜ਼ੂਰ ਕੀਤਾ, ਪਰ ਜਿਹੜਾ ਮਤਲਬ ਕਿ ਵਾਈਸ ਚਾਂਸਲਰ ਲੱਗਣ ਵਾਲਾ ਬਿੱਲ ਸੀਗਾ ਕਿ ਰਾਜਪਾਲ ਦੀ ਬਜਾਏ ਮੁੱਖ ਮੰਤਰੀ ਚਾਂਸਲਰ ਹੋਇਆ ਕਰਨਗੇ ਜਿਹੜੀਆਂ ਸੂਬੇ ਦੀ ਯੂਨੀਵਰਸਿਟੀਆਂ ਨੇ, ਔਰ 11 ਯੂਨੀਵਰਸਿਟੀਆਂ ਲਗਭਗ ਪੰਜਾਬ ਦੇ ਕੋਲ ਆਉਂਦੀਆਂ ਨੇ, ਸੋ ਇਸ ਲਈ ਉਹਨਾਂ ਦੇ ਚਾਂਸਲਰ ਲੱਗਣ ਵਾਲਾ ਜਿਹੜਾ ਬਿੱਲ ਸੀ ਉਹ ਬਿੱਲ ਰੋਕਿਆ ਹੋਇਆ। ਜਿਹੜਾ ਗੁਰਦੁਆਰਾ ਸੋਧ ਐਕਟ ਸੀਗਾ ਜਿਹਦੇ ਰਾਹੀਂ ਕਹਿ ਰਹੇ ਕਿ ਸਾਰਿਆਂ ਨੂੰ ਅਸੀਂ ਪ੍ਰਸਾਰਨ ਮੁਫਤ ਕਰ ਦਿਆਂਗੇ ਜੀ, ਉਹ ਹਵਾਲਾ ਸੀਗਾ। ਜਾਂ ਪੁਲਿਸ ਸੋਧ ਬਿੱਲ ਸੀਗਾ ਜਿਹਦੇ ਵਿੱਚ ਸੀਗਾ ਕਿ ਡੀਜੀਪੀ ਵੀ ਕੱਲ ਨੂੰ ਲਾਉਣੇ ਆ ਜੀ ਤਾਂ ਅਸੀਂ ਆਪਣੀ ਮਰਜ਼ੀ ਨਾਲ ਲਾ ਸਕੀਏ, ਉਹ ਸਾਰਾ ਕੁਝ। ਇਹ ਸਾਰੇ ਜਿਹੜੇ ਬਿੱਲ ਸੀਗੇ, ਤਿੰਨੇ ਬਿੱਲ, ਇਹ ਵਾਪਸ ਭੇਜਣ ਦੀ ਬਜਾਏ ਜਾਂ ਦਸਤਖਤ ਕਰਨ ਦੀ ਬਜਾਏ ਰਾਜਪਾਲ ਨੇ ਇਹਨਾਂ ਨੂੰ ਰਾਸ਼ਟਰਪਤੀ ਨੂੰ ਭੇਜਣਾ ਮਨਜ਼ੂਰ ਕੀਤਾ। ਤੁਹਾਡੇ ਧਿਆਨ ਚ ਹੋਣਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਦੇ ਮਸਲੇ ਵੀ ਵਿੱਚੇ ਨਿਬੇੜੇ ਸੀ, ਕੇਰਲਾ ਔਰ ਤਾਮਿਲਨਾਡੂ ਦੇ ਮਸਲੇ ਵੀ ਇਸੇ ਤਰ੍ਹਾਂ ਨਿਬੇੜੇ ਸੀ। ਤਿੰਨਾਂ ਦੇ ਮਸਲੇ ਆਪਣੇ ਵੱਲੋਂ ਨਿਬੇੜ ਕੇ ਉਹਨਾਂ ਨੇ ਇਹਨਾਂ ਨੂੰ ਝਾੜਾ ਮਾਰ ਕੇ ਸਮਝਾਇਆ ਸੀ ਕਿ ਸੂਬੇ ਨਾਲ ਤਾਲਮੇਲ ਬਣਾ ਕੇ ਚੱਲੋ, ਸਰਕਾਰਾਂ ਆਪਸ ਤਾਲਮੇਲ ਬਣਾ ਕੇ ਚੱਲੋ ਤਾਂ ਕਿ ਕੰਮ ਸਹੀ ਹੋਣ ਚੱਲਣ। ਤੇ ਉਸ ਤੋਂ ਬਾਅਦ ਲੱਗਿਆ ਕਿ ਪੰਜਾਬ ਸਰਕਾਰ ਔਰ ਰਾਜਪਾਲ ਵਿਚਾਲੇ ਕਾਫੀ ਕੁਝ ਸਹੀ ਹੋ ਜਾਏਗਾ, ਪਰ ਅਚਾਨਕ ਇਸ ਪੈਂਚੜੇ ਨੇ ਇੱਕ ਵਾਰ ਫੇਰ ਦੂਰੀ ਵਧਾ ਦੇਣੀ ਹੈ। ਪ੍ਰਵੀਨ ਜੀ, ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਸੀ ਕਿ ਜੇਕਰ ਰਾਜਪਾਲ ਹੋਰੀ ਬਿੱਲ ਨੂੰ ਮਨਜ਼ੂਰ ਕਰਨ ਦੀ ਬਜਾਏ ਸਾਨੂੰ ਵਾਪਸ ਭੇਜਦੇ ਨੇ, ਮਨਜ਼ੂਰ ਨਹੀਂ ਕਰਦੇ, ਤਾਂ ਅਸੀਂ ਜਿਹੜਾ ਵੀ ਸੈਸ਼ਨ ਆਊਗਾ ਉਹਦੇ ਵਿੱਚ ਦੁਬਾਰਾ ਲਿਆ ਕੇ ਉਹਨੂੰ ਪਾਸ ਕਰਕੇ ਭੇਜ ਦਿਆਂਗੇ। ਠੀਕ ਹੈ। ਤੇ ਹੁਣ ਰਾਜਪਾਲ ਨੇ ਇਸ ਗੱਲ ਦਾ ਮੌਕਾ ਹੀ ਨਹੀਂ ਦਿੱਤਾ ਸਰਕਾਰ ਨੂੰ, ਉਹਨਾਂ ਨੇ ਸਿੱਧੇ ਬਿੱਲ ਰਾਸ਼ਟਰਪਤੀ ਕੋਲ ਭੇਜ ਦਿੱਤੇ, ਉੱਥੇ ਲਿਸਟਡ ਹੋ ਗਏ। ਹੁਣ ਰਾਸ਼ਟਰਪਤੀ ਜੋ ਫੈਸਲਾ ਲੈਣਗੇ ਉਹਨਾਂ ਦੇ ਅਧਿਕਾਰ ਖੇਤਰ ਚ ਆਉਣ। ਠੀਕ ਹੈ। ਪਰ ਮੈਂ ਇੱਥੇ ਦਰਸ਼ਕਾਂ ਨੂੰ ਇੱਕ ਗੱਲ ਸਪਸ਼ਟ ਕਰਦੇ ਹਾਂ ਕਿ ਜੇਕਰ ਤਾਂ ਰਾਜਪਾਲ ਬਿੱਲਾਂ ਤੇ ਦਸਤਖਤ ਕਰ ਦਿੰਦੇ ਨੇ, ਫਿਰ ਤਾਂ ਉਹ ਕਾਨੂੰਨ ਦਾ ਰੂਪ ਧਾਰ ਲੈਂਦੇ ਨੇ, ਫਿਰ ਤਾਂ ਉਹਨਾਂ ਨੂੰ ਕਾਨੂੰਨੀ ਮਾਨਤਾ ਮਿਲ ਜਾਂਦੀ ਆ। ਜੇਕਰ ਰਾਜਪਾਲ ਵਾਪਸ ਸਰਕਾਰ ਨੂੰ ਭੇਜ ਦਿੰਦੇ ਨੇ ਔਰ ਸਰਕਾਰ ਉਹਨਾਂ ਨੂੰ ਦੁਬਾਰਾ ਪਾਸ ਕਰਕੇ ਭੇਜ ਦਿੰਦੀ ਆ, ਤਦ ਰਾਜਪਾਲ ਉਸ ਨੂੰ ਰੋਕ ਨਹੀਂ ਸਕਦੇ ਫਿਰ। ਠੀਕ ਹੈ। ਦੂਜੀ ਵਾਰ ਪਾਸ ਹੋ ਕੇ ਆਏ ਬਿੱਲਾਂ ਤੇ ਜਿਹੜੇ ਕਿ ਤੁਸੀਂ ਆਹ ਦੇਖ ਲਓ ਜੀ, ਇਹਨੂੰ ਦੁਬਾਰਾ ਚੈੱਕ ਕਰੋ ਜੀ, ਚਾਹੇ ਹੂਬਹੂ ਉਦਾਂ ਹੀ ਸਰਕਾਰ ਪਾਸ ਕਰ ਦੇਵੇ, ਚਾਹੇ ਉਹਦੇ ਵਿੱਚ ਮਾੜਾ ਮੋਟਾ ਕੋਈ ਸੋਧ ਕਰਕੇ ਪਾਸ ਕਰ ਦੇਵੇ, ਉਹ ਤੋਂ ਬਾਅਦ ਫਿਰ ਰਾਜਪਾਲ ਨੂੰ ਉਹਦੇ ਪਰ ਦਸਤਖਤ ਕਰਨੇ ਪੈਂਦੇ ਨੇ, ਸਹੀ ਪਾਉਣੀ ਪੈਂਦੀ ਹੈ। ਠੀਕ ਹੈ। ਪਰ ਹੁਣ ਬਿੱਲ ਰਾਸ਼ਟਰਪਤੀ ਕੋਲ ਨੇ, ਉਥੋਂ ਰਾਸ਼ਟਰਪਤੀ ਕੀ ਫੈਸਲਾ ਲੈਂਦੇ ਨੇ ਉਹਨਾਂ ਤੇ ਕਿ ਉਹ ਜਾਂ ਤਾਂ ਇਹ ਕਹਿਣ ਕਿ ਹਾਂ ਭਾਈ ਮਤਲਬ ਕਿ ਇਹ ਬਿੱਲ ਸਹੀ ਨੇ, ਜਾਂ ਉਹ ਕਹਿਣੇ ਰੱਦ ਨੇ। ਪਰ ਉਹਦਾ ਮਤਲਬ ਇਹ ਨਹੀਂਗਾ ਕਿ ਉਹ ਵਾਪਸ ਸਰਕਾਰ ਕੋਲ ਆਉਣ ਤੋਂ ਬਾਅਦ ਸਰਕਾਰ ਦੁਬਾਰਾ ਪਾਸ ਕਰ ਦੇਵੇ, ਫਿਰ ਉਹਨੂੰ ਤੇ ਸਹੀ ਪਏਗੀ, ਉਹ ਪਏਗੀ। ਇਹ ਹੁਣ ਇਹ ਕੰਮ ਗਿਆ ਜੀ। ਸੁਣ, ਇਸ ਲਈ ਰਾਜਪਾਲ ਨੇ ਆਪਣੇ ਵੱਲੋਂ ਆਪਣੇ ਗਲੋਂ ਇਹ ਕੰਮ ਲਾਤਾ ਤੇ ਇੱਕ ਤਰ੍ਹਾਂ ਨਾਲ ਰਾਸ਼ਟਰਪਤੀ ਦੇ ਹਵਾਲੇ ਨਾਲ ਸਰਕਾਰ ਨੂੰ ਸਿੱਧਾ ਕੇਂਦਰ ਕੰਨੀ ਨੂੰ ਰੁਕ ਕਰਾਤਾ। ਬੇਸ਼ੱਕ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਦੀ ਟਿੱਪਣੀ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਜੀ ਸਾਨੂੰ ਲੋਕਤੰਤਰ ਤੇ ਪੂਰਾ ਭਰੋਸਾ ਹੈ, ਸਾਨੂੰ ਉਮੀਦ ਹੈ ਰਾਸ਼ਟਰਪਤੀ ਸਾਹਿਬ
ਸਾਡੇ ਬਿੱਲਾਂ ਨੂੰ ਪ੍ਰਵਾਨ ਕਰਨਗੇ, ਪਾਸ ਕਰਨਗੇ। ਬਾਕੀ ਉਹਨਾਂ ਦੇ ਅਧਿਕਾਰ ਖੇਤਰ 'ਚ ਹੈ, ਕਿਉਂਕਿ ਹੁਣ ਇਹ ਗੇਂਦ ਨਿਕਲ ਗਈ ਹੈ ਇੱਥੋਂ ਦੇ ਪਾਲੇ 'ਚੋਂ। ਸੋ ਇਹਦੇ ਨਾਲ ਟਕਰਾਅ ਹੁਣ ਖਤਮ ਨਹੀਂ ਹੋਣਾ। ਹੁਣ ਇਹਦਾ ਮਤਲਬ ਰਾਜਪਾਲ ਆਪਣਾ ਕਾਨੂੰਨੀ ਬਚਾਅ ਕਰਦੇ ਵੀ ਨਜ਼ਰ ਆ ਰਹੇ ਨੇ ਔਰ ਬਿੱਲਾਂ ਨੂੰ ਮਨਜ਼ੂਰੀ ਵੀ ਨਹੀਂ ਦੇਣਾ ਚਾਹੁੰਦੇ। ਸੋ ਬੇਸ਼ੱਕ SGPC ਦੇ ਸੰਬੰਧਿਤ ਜਿਹੜਾ ਗੁਰਦੁਆਰਾ ਸੋਧ ਬਿੱਲ ਸੀ, ਉਹਦੇ ਸਾਹਮਣੇ ਸ਼੍ਰੋਮਣੀ ਕਮੇਟੀ ਵੀ ਰਾਜਪਾਲ ਕੋਲ ਗਈ ਸੀ ਕਿ ਤੁਸੀਂ ਮਨਜ਼ੂਰ ਨਾ ਕਰਿਓ ਜੀ, ਹੈ ਨਾ। ਤੇ ਦੂਸਰੇ ਪਾਸੇ ਦੂਸਰੇ ਬਿੱਲਾਂ ਦੇ ਹਵਾਲੇ ਨਾਲ ਵੀ ਚਰਚਾ ਸੀ ਕਿ ਰਾਜਪਾਲ ਦੇ ਆਪਣੇ ਅਧਿਕਾਰ ਖੁੱਸਦੇ ਨੇ, ਉਹਨਾਂ ਦੀ ਆਪਣੀ BC ਦੀ ਕੁਰਸੀ ਖੁੱਸਦੀ ਹੈ, ਇਸ ਲਈ ਉਹ ਕਿਉਂ ਮਨਜ਼ੂਰ ਕਰਨਗੇ। ਪੁਲਿਸ ਵਾਲਾ ਮਾਮਲਾ ਵੀ ਕਿ ਅਜੇ ਤੱਕ ਅਸੀਂ ਪੈਨਲ ਭੇਜਦੇ ਹਾਂ, ਨਾਮ ਉੱਥੋਂ ਮਨਜ਼ੂਰ ਹੁੰਦੇ ਨੇ, ਉਹ ਵੀ ਜੇ ਕੰਟਰੋਲ ਇਹਨਾਂ ਕੋਲ ਆ ਗਿਆ ਫਿਰ ਕੇਂਦਰ ਨੂੰ ਕੌਣ ਪੁੱਛੂਗਾ ਜੀ। ਇਸ ਲਈ ਇਹ ਸਾਰੇ ਹਵਾਲੇ ਸੀਗੇ। ਤੇ ਕੀ ਰਾਜਪਾਲ ਦੇ ਕਾਨੂੰਨੀ ਮਾਹਿਰਾਂ ਦੀ ਰਾਏ ਅਨੁਸਾਰ ਇਹ ਪੈਂਤੜਾ ਉਹਨਾਂ ਦਾ ਕਾਨੂੰਨੀ ਦਾ ਪੇਚ ਤਾਂ ਬਿਲਕੁਲ ਠੀਕ ਬੈਠਦਾ ਕਿ ਠੀਕ ਹੈ ਜੀ, ਉਹਨਾਂ ਕੋਲ ਤੀਸਰਾ ਬਦਲ ਸੀਗਾ, ਉਹਨਾਂ ਨੇ ਤੀਸਰਾ ਬਦਲ ਵਰਤ ਲਿਆ। ਪਰ ਇਹਦੇ ਨਾਲ ਟਕਰਾਅ ਵਾਲਾ ਮਾਮਲਾ ਫੇਰ ਵੱਧ ਗਿਆ, ਇਹਦੇ ਨਾਲ ਆਪਸੀ ਤਣਾਅ ਫੇਰ ਵੱਧ ਗਿਆ ਦੋਵਾਂ ਦੇ ਵਿਚਾਲੇ, ਜਿਹੜਾ ਪੰਜਾਬ ਲਈ ਸਹੀ ਨਹੀਂ ਹੈ ਪ੍ਰਵੀਨ ਜੀ। ਜੀ ਲੱਗਦਾ ਸੁਪਰੀਮ ਕੋਰਟ ਜਾ ਕੇ ਫੇਰ ਦੋਨੇ ਧਿਰਾਂ ਹੁਣ ਕਰਾਉਣਗੀਆਂ ਫੈਸਲਾ। 2 ਵਾਰੀ ਤਾਂ ਜਾਇਆ ਸ਼ਰਮਾ ਜੀ ਸੁਪਰੀਮ ਕੋਰਟ। ਹਾਂ, ਇਹ ਤਾਂ ਬਸ ਕਿੰਨਾ ਬਾਰ-ਬਾਰ ਜਾਈ ਜਾਣਗੇ ਇਸੇ ਮਸਲਿਆਂ ਤੇ, ਇਹ ਵੀ ਤਾਂ ਗੱਲ ਆ ਨਾ ਜੀ।